ਸਿੱਖਸ ਫਾਰ ਜਸਟਿਸ ਵੱਲੋਂ ਟੋਰਾਂਟੋ ਦੇ ਵਿੱਚ 8 ਜੁਲਾਈ ਦੀ ਰੈਲੀ ਰੱਖੀ ਹੋਈ ਹੈ ਹਰਦੀਪ ਸਿੰਘ ਨਿੱਜਰ ਦੇ ਹਵਾਲੇ ਨਾਲ। ਸੋ ਜ਼ਾਹਰ ਹੈ ਵੀ ਉਹਨਾਂ ਨੇ ਜਿਹੜਾ ਉਸ ਦੇ ਲਈ ਪੋਸਟਰ ਰਿਲੀਜ਼ ਕੀਤਾ। ਉਹਨਾਂ ਨੇ ਇਹਨਾਂ 3-4 ਮੁਲਕਾਂ 'ਚ ਜਿਹੜੇ ਭਾਰਤ ਦੇ ਡਿਪਲੋਮੈਟ ਨੇ ਉਹਨਾਂ ਦੇ ਨਾਂ ਔਰ ਨੰਬਰ ਵੀ ਦਿੱਤੇ। ਉਹਨਾਂ ਨੇ ਕਿਹਾ ਵੀ ਇਹ ਨੇ ਕਿਲਰ ਜਿਨ੍ਹਾਂ ਨੇ ਮਾਰਿਆ। ਉਹਨਾਂ ਨੇ ਅੱਗੋਂ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਇਹਨਾਂ ਤੋਂ ਬਦਲਾ ਲੈਣਾ। ਇਹ ਇੱਕ ਆਈਡੈਂਟੀਫਿਕੇਸ਼ਨ ਵੀ ਹੁੰਦੀ ਹੈ ਕਿ ਵੀ ਇਹ ਦੱਸਣ ਦੇ ਲਈ ਕਿ ਵੀ ਇਹ ਜਿਹੜਾ ਕੰਮ ਹੈ ਇੰਡੀਆ ਦਾ ਹੈ ਜੀ। ਹਾਲਾਂਕਿ ਉਹ ਨਾ ਵੀ ਪਿਕਚਰ ਜਾਂ ਨੰਬਰ ਦਿੰਦੇ ਤੇ ਉਹਦੇ ਨਾਲ ਕੋਈ ਫਰਕ ਨਹੀਂ ਸੀ ਪੈਣਾ ਕਿਉਂਕਿ ਕੰਮ ਤਾਂ ਇਹਨਾਂ ਦਾ ਹੀ ਹੈ। ਇਸ ਪੋਸਟਰ ਨੂੰ ਇੰਨਾ ਵੱਡਾ ਇਸ਼ੂ ਬਣਾ ਕੇ ਕੈਨੇਡਾ ਦੇ ਹਾਈ ਕਮਿਸ਼ਨ ਨੂੰ ਜਿਹੜਾ ਦਿੱਲੀ 'ਚ ਉਹ ਤਲਬ ਕੀਤਾ ਗਿਆ ਔਰ ਪ੍ਰੋਟੈਸਟ ਕੀਤਾ ਡਿਮਾਰਸ਼ੇ। ਕੈਨੇਡਾ ਵਿੱਚ ਖਾਲਿਸਤਾਨ ਹਮਾਇਤੀ ਗਤੀਵਿਧੀਆਂ ਰੁਕ ਕਿਉਂ ਨਹੀਂ ਰਹੀਆਂ ਤੇ ਭਾਰਤ ਦਾ ਇਸ ਬਾਰੇ ਰੁਖ ਕੀ ਦੱਸਦਾ ਹੈ। ਵਾਈ ਜਸਟਿਨ ਟਰੂਡੋ ਅਪੀਅਰ ਸੌਫਟ ਔਨ ਖਾਲਿਸਤਾਨ ਸੈਪਰੇਟਿਸਟ ਇਨ ਕੈਨੇਡਾ ਕਿ ਵੀ ਇਹ ਜਸਟਿਨ ਟਰੂਡੋ ਕਿਉਂ ਨਹੀਂ ਲੈ ਰਿਹਾ। ਫਿਰ ਉਹਦੀ ਜਸਟੀਫਿਕੇਸ਼ਨ ਕਰ ਰਿਹਾ ਕਿ ਜੀ ਉਹਦੀ ਸਰਕਾਰ ਮਾਈਨੋਰਿਟੀ 'ਚ ਹੈ। ਜਗਮੀਤ ਸਿੰਘ ਦੀ NDP ਪਾਰਟੀ ਦੇ ਜਿਹੜੇ MP ਨੇ ਉਹਨਾਂ ਦੇ ਸਿਰ ਤੇ ਖੜਾ ਹੈ। ਜਗਮੀਤ ਸਿੰਘ ਪੱਕਾ ਖਾਲਿਸਤਾਨੀ ਹੈ ਔਰ ਜਸਟਿਨ ਟਰੂਡੋ ਨੂੰ ਹੈ ਕਿ ਜੇ ਕੋਈ ਐਕਸ਼ਨ ਲਿਆ ਤਾਂ ਉਹਦੀ ਸਰਕਾਰ ਡਿੱਗ ਪਏ। ਇੱਥੇ ਤੁਸੀਂ ਪੋਸਟਰ ਤੋਂ ਹੀ ਡਰੀ ਜਾਂਦੇ ਹੋ ਤੇ ਨਾਲੇ ਤੁਸੀਂ ਕਹਿੰਦੇ ਹੋ ਤੁਸੀਂ ਸੁਪਰ ਪਾਵਰ ਬਣ ਗਏ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਕੈਨੇਡਾ ਦੀ ਹਕੂਮਤ ਦੇ ਖਿਲਾਫ ਖਾਲਿਸਤਾਨ ਇਸ਼ੂ ਨੂੰ ਲੈ ਕੇ ਚੀਕ ਝਾੜਾ ਜਿਹੜਾ ਬਰਾਬਰ ਜਾਰੀ ਹੈ। ਹੁਣ ਇੱਕ ਪੋਸਟਰ ਨੂੰ ਲੈ ਕੇ ਭਾਰਤ ਸਰਕਾਰ ਨੇ ਦਿੱਲੀ ਜਿਹੜੇ ਵਿਚਲੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਪ੍ਰੋਟੈਸਟ ਕੀਤਾ ਹੈ। ਔਰ ਕੀ ਹੁਣ ਅਗਲਾ ਸਟੈਪ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਭਾਰਤ ਵਿੱਚੋਂ ਬਾਹਰ ਕੱਢਣ ਦਾ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੰਗਰੇਜ਼ੀ ਦਾ ਲਫ਼ਜ਼ ਹਿਊ ਐਂਡ ਕਰਾਈ ਨੂੰ ਅਸੀਂ ਪੰਜਾਬੀ 'ਚ ਚੀਖ ਝਾੜਾ ਕਹਿ ਸਕਦੇ ਹਾਂ। ਵੈਸੇ ਇਸ ਟਰਮ ਦਾ ਓਰੀਜਨ ਉਹੀ ਬ੍ਰਿਟਿਸ਼ ਲਾਅ ਦੇ ਥੱਲੇ ਕਿ ਜਦੋਂ ਕੋਈ ਤੁਰਿਆ ਜਾ ਰਿਹਾ ਲੋਕ ਵੀ ਨੇ ਔਰ ਉਹਦੇ ਸੀ ਕਿ ਵੀ ਜੇ ਕੋਈ ਰੋਬਰੀ ਕਰ ਰਿਹਾ ਉਹ ਸੀ ਕਿ ਤੁਸੀਂ ਚੀਕਾਂ ਮਾਰੋ, ਰੌਲਾ ਪਾਓ, ਸਾਰੇ ਰੌਲਾ ਪਾਉਣ ਤਾਂ ਕਿ ਕੱਲ੍ਹ ਨੂੰ ਜਿਹੜਾ ਉਸ ਦਾ ਸਜ਼ਾ ਜਾਂ ਉਸ ਦਾ ਹਰਜਾਨਾ ਬਾਕੀਆਂ ਨੂੰ ਨਾ ਦੇਣਾ ਪਏ ਵੀ ਤੁਸੀਂ ਕਿਉਂ ਚੁੱਪ ਰਹੇ, ਚੀਕ ਚਿਹਾੜਾ। ਸੋ ਇਹ ਲੋਕ ਤਾਂ ਚੀਕ ਚਿਹਾੜਾ ਪਾਉਂਦੇ ਨੇ। ਸਾਡੇ 'ਚ ਪੰਜਾਬੀ ਦੇ ਵਿੱਚ ਅਸੀਂ ਲਫ਼ਜ਼ ਹਾਲਾਂਕਿ ਗੁਰਮਤ ਦੇ ਵਿੱਚ ਅਸੀਂ ਇਹ ਲਫ਼ਜ਼ ਨਹੀਂ ਵਰਤਦੇ ਕਿਉਂਕਿ ਸਿੱਖ ਕਰੈਕਟਰ 'ਚ ਹੈ ਨਹੀਂ। ਸਿਆਪਾ ਕਰਨਾ ਸੀ ਕਹਿੰਦੇ ਕਿਉਂਕਿ ਹੁੰਦਾ ਸੀ ਕਿ ਵੀ ਜਦੋਂ ਕੋਈ ਮਰ ਗਿਆ ਜਾਂ ਦੂਜਾ ਤੇ ਉਹ ਪ੍ਰੋਪਰ ਇੱਕ ਟ੍ਰੇਨਡ ਬੀਬੀਆਂ ਦਾ ਇੱਕ ਗਰੁੱਪ ਜਿਹੜਾ ਉਹ ਲੀਡ ਕਰਦੀ ਸੀ ਇੱਕ, ਤਾਂ ਬਾਕੀ ਸਾਰੇ ਫਿਰ ਉਹ ਸਿਆਪਾ ਤੇ ਹਾਏ ਹਾਏ ਸ਼ੇਰਾ ਤੇ ਪਤਾ ਨਹੀਂ ਕੀ ਕੀ ਛਾਤੀਆਂ ਪਿੱਟਣਾ ਤੇ ਦੂਜੇ ਤੀਜੇ ਉਸ ਨੂੰ ਅਸੀਂ ਕਹਿੰਦੇ ਵੀ ਸਿਆਪਾ ਕਰਨਾ। ਉਹ ਹਿਊ ਐਂਡ ਕਰਾਈ ਦਾ ਹੀ ਇੱਕ ਰੂਪ ਬਣ ਜਾਂਦਾ। ਪਰ ਜਦੋਂ ਹਕੂਮਤਾਂ ਜਿਹੜੀਆਂ ਐਸਟੈਬਲਿਸ਼ਡ ਹਕੂਮਤਾਂ ਨੇ ਜਿਨ੍ਹਾਂ ਦੇ ਕੋਲ ਜਿਹੜੇ ਵਿਸ਼ਵ ਗੁਰੂ ਔਰ ਕਿਸ ਲੈਵਲ ਦੇ ਝੂਠ ਚਾਟ ਬੋਲ ਕੇ ਆਪਣੇ ਆਪ ਨੂੰ ਕਿਵੇਂ ਜਿਹੜਾ ਉਹ ਸਟੇਟ ਆਫ ਦਾ ਯੂਨੀਅਨ ਐਡਰੈਸ 'ਚ ਮੋਦੀ ਜਿਹੜਾ ਉਹ ਖਲੋ ਕੇ ਕਹਿੰਦਾ ਕਿ ਜੀ ਅਸੀਂ 1200 ਸਾਲ ਦੀ ਗੁਲਾਮੀ ਤੋਂ ਬਾਅਦ ਭਾਰਤ ਜਿਹੜਾ ਉਹਨੇ ਹੁਣ ਆਪਣਾ ਨਵੀਂ ਡਗਰ 'ਤੇ ਤੁਰ ਪਿਆ। ਵੀ ਇੰਨੇ ਤੁਸੀਂ ਸਟਰੋਂਗ, ਇੰਨੇ ਵੱਡੇ ਤੁਸੀਂ ਵਿਸ਼ਵ ਗੁਰੂ, ਤੁਹਾਨੂੰ ਇੰਨੇ ਤੇ ਤਸੱਲੀ ਨਹੀਂ ਸੀ ਹੁੰਦੀ ਕਿ ਜੀ ਅੱਗੇ ਨਹੀਂ ਤਾਂ ਇਹਨਾਂ ਦੇ ਲੀਡਰ ਆ ਕੇ ਕਹਿੰਦੇ ਸੀ ਕਿ ਅਮਰੀਕਾ ਇਜ਼ ਏ ਗ੍ਰੇਟ ਡੈਮੋਕ੍ਰੇਸੀ ਐਂਡ ਵੀ ਆਰ ਦਾ ਲਾਰਜੈਸਟ ਡੈਮੋਕ੍ਰੇਸੀ। ਮੋਦੀ ਨੂੰ ਲੱਗਾ ਵੀ ਲਾਰਜੈਸਟ ਦੇ ਨਾਲ ਤਾਂ ਅਸੀਂ ਨਿਆਣੇ ਹੀ ਜੰਮੇ ਨੇ, ਹੋਰ ਤਾਂ ਕੋਈ ਸਾਡੀ ਕਰਤੂਤ ਨਹੀਂ ਹੈ। ਵੀ ਇਹਦਾ ਉਹਨਾਂ ਨੇ ਸ਼ੁਰੂ ਕਰ ਲਿਆ ਨਵਾਂ ਮਦਰ ਆਫ ਆਲ ਡੈਮੋਕ੍ਰੇਸੀਜ਼। ਜੋ ਹੁਣ ਉਹ G20 ਦੇ ਵੀ ਹੋਈ ਪਿੱਛੇ ਉਹ ਲਾਇਆ ਹੋਇਆ ਸੀ। ਮੈਂ ਕਈ ਵਾਰੀ ਕਹਿੰਦਾ ਵੀ ਇਹ ਮਦਰ ਆਫ ਆਲ ਡੈਮੋਕ੍ਰੇਸੀਜ਼, ਤੁਸੀਂ ਵਿਸ਼ਵ ਗੁਰੂ, ਤੁਸੀਂ ਯੋਗਾ ਨੇ ਤੁਹਾਨੂੰ ਕਾਮ ਕੀਤਾ ਹੋਇਆ ਕਿ ਸਭ ਤੁਸੀਂ ਜਿਹੜੇ ਐਨ ਸ਼ਾਂਤ ਪੁੱਠੇ ਲਟਕੇ ਸਿਰ ਪਰ ਨੇ ਖੜੇ ਹੋ ਜਾਂਦੇ ਹੋ। ਤੇ ਆਹ ਛੋਟੀ ਜੀ ਕੌਮ ਜਿਨ੍ਹਾਂ ਨੂੰ ਤੁਸੀਂ 2% ਮਸਲ ਦੇਂਗੇ, ਕੁਚਲ ਦੇਂਗੇ, ਉੱਠਣੇ ਨਹੀਂ ਦੇਂਗੇ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ। 39 ਸਾਲ ਹੋ ਗਏ ਤੁਹਾਨੂੰ, ਸਾਰੇ ਤੁਸੀਂ ਸਾਮ ਦਾਮ ਦੰਡ ਭੇਦ ਸਾਰੇ ਵਰਤਾ ਕੇ ਪੂਰਾ ਜ਼ੁਲਮ ਦਾ ਚੱਕਰ ਸਾਡੇ ਬੱਚਿਆਂ ਨੂੰ ਫੜ ਕੇ ਤੁਸੀਂ 2900 ਕਿਲੋਮੀਟਰ ਦੂਰ ਡਿਬਰੂਗੜ੍ਹ 'ਚ ਡੱਕਿਆ ਹੋਇਆ, ਪੰਜਾਬ ਨੂੰ ਕੌਲੋਨੀ ਬਣਾਇਆ ਹੋਇਆ, ਉਹ ਕਾਮੇਡੀਅਨ ਦੇ ਹਵਾਲੇ ਕੀਤਾ ਹੋਇਆ ਔਰ ਉਹ ਸਾਰੇ ਦਾ ਕਰਕੇ। ਪਰ ਤੁਹਾਨੂੰ ਏਡਾ ਸਿਆਪਾ ਚੀਕ ਝਾੜਾ ਪਾਉਣ ਦੀ ਕੀ ਲੋੜ ਹੈ? ਵੀ ਤੁਹਾਨੂੰ ਜੇ ਇਹ ਵੀ ਹੈ ਕਿ ਜੀ ਖਾਲਿਸਤਾਨ ਤੋਂ ਨਾਲ ਦੀ ਨਾਲ ਹੁਣ ਉਹਨਾਂ ਦਾ ਉਹ ਅੱਜ ਕਿਸੇ ਨੇ ਇੱਕ ਡਾਇਲੋਗ ਵੀ ਸਾਡੇ ਵਿਊਅਰ ਨੇ ਭੇਜਿਆ ਸੀ। ਉਹਨੇ ਕਿਹਾ ਜੀ ਜੇ ਤੁਹਾਡੇ ਨਾਲ ਕੋਈ ਫੇਅਰ ਹੋ ਕੇ ਹਿੰਦੂ ਗੱਲ ਕਰਨਾ ਚਾਹੇ, ਜਿਹੜਾ ਆਪਣੇ ਆਪ ਨੂੰ ਇਹ ਪ੍ਰਭਾਵ ਦੇਣਾ ਚਾਹੇ ਵੀ ਉਹ ਬਾਇਸਡ ਨਹੀਂ ਹੈ,
ਉਹ ਇਹ ਕਹੇਗਾ ਕਿ ਜੀ ਸਿੱਖ ਤੇ ਹਿੰਦੂ ਭਰਾ ਨੇ, ਤਾਂ ਪਾਕਿਸਤਾਨ ISI ਦੂਜਿਆਂ ਨੇ, ਤਾਂ ਜੇ ਸਿੱਖ ਕਹੇ ਜੀ ਹੈ ਤਾਂ ਭਰਾ ਨੇ, ਪਰ ਜੂਨ 84 ਬਾਰੇ ਤੁਹਾਡਾ ਕੀ ਖਿਆਲ ਹੈ ਜਦੋਂ ਹਮਲਾ? ਹਾਂ, ਉਹ ਕਹੇਗਾ ਵੀ ਹੋਇਆ ਤਾਂ ਮਾੜਾ, ਪਰ ਉੱਥੇ ਪਿੰਡਾਂ ਵਾਲੇ ਕਿਉਂ ਬੈਠੇ ਸੀ, ਨਾ ਹੁੰਦੇ ਫਿਰ। ਉਹ ਕਹਿੰਦੇ ਜੀ ਜੇ ਤੁਸੀਂ ਬਾਕੀ ਸਾਰੇ ਗੁਰਦੁਆਰਿਆਂ ਤੇ ਕੀਤਾ ਜਾਂ ਨਵੰਬਰ 84 ਜਿਹੜੇ ਹਜ਼ਾਰਾਂ ਸਿੱਖ ਮਾਰੇ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਉਹ ਕਹੇਗਾ ਜੀ ਬਹੁਤ ਮਾੜਾ ਹੋਇਆ, ਪਰ ਚਲੋ ਇਹਨੂੰ ਭੁੱਲ ਜਾਣਾ ਚਾਹੀਦਾ। ਹੁਣ ਜੇ ਉਹ ਕਹਿੰਦਾ ਜੀ ਤੁਸੀਂ ਰਾਵਣ ਨੂੰ ਨਹੀਂ ਭੁੱਲਦੇ, ਉਹ ਹੈ ਸੀ ਕਿ ਨਹੀਂ ਸੀ, ਫਿਰ ਉਹ ਕਹਿੰਦਾ ਥੋੜਾ ਜਿਹਾ ਤੱਤਾ ਹੋਣਾ ਸ਼ੁਰੂ ਹੋਏਗਾ। ਫਿਰ ਜੇ ਉਹ ਸਿੱਖ ਪੁੱਛ ਲਏ ਕਿ ਜੀ ਜੇ ਤੁਸੀਂ ਇਹ ਸਮਝਦੇ ਹੋ ਕਿ ਵੀ ਅਸੀਂ ਤੁਹਾਡੇ ਭਰਾ ਆ ਜਾਂ ਦੂਜੇ ਆ, ਫਿਰ ਤੁਹਾਨੂੰ ਸਿੱਖਾਂ ਨੂੰ ਇੱਕ ਅੱਡ ਧਰਮ ਮੰਨਣ ਦੇ ਵਿੱਚ ਕੀ ਰੁਕਾਵਟ ਹੈ? ਨਹੀਂ ਕਹਿੰਦੇ ਹੈ ਤਾਂ ਸਾਰੇ ਤੁਹਾਡੇ ਪੂਰਵਜ ਵੀ ਹਿੰਦੂ ਸੀ। ਉਹ ਕਹਿੰਦਾ ਵੀ ਜਿਉਂ-ਜਿਉਂ ਤੁਸੀਂ ਡਾਇਲੌਗ ਅੱਗੇ ਤੋਰੋਗੇ ਕਿ ਵੀ ਜਦੋਂ ਤੱਕ ਤੁਸੀਂ ਉਹਨੂੰ ਇਹ ਪੁੱਛਣਾ ਸ਼ੁਰੂ ਕੀਤਾ ਕਿ ਜੀ ਸੰਤ ਪਿੰਡਾਂ ਵਾਲੇ ਕੀ ਸੀ, ਉਹਨਾਂ ਬਾਰੇ ਤੇਰਾ ਕੀ ਖਿਆਲ ਹੈ, ਤਾਂ ਉਹ ਕਹਿੰਦਾ ਫੌਰਨ ਕਹੇਗਾ ਵੀ ਉਹ ਆਤੰਕਵਾਦੀ ਸੀ। ਤੇ ਤੁਸੀਂ ਕਹੋਗੇ ਕਿ ਨਰਿੰਦਰ ਮੋਦੀ ਤੋਂ ਵੱਡਾ ਆਤੰਕਵਾਦੀ ਕੌਣ ਹੈ ਜਿਹਨੇ ਹਜ਼ਾਰਾਂ ਮਾਰੇ? ਕਹਿੰਦੇ ਉਹ ਫਿਰ ਆਪਣਾ ਜਿਹੜਾ ਉਹਨੇ ਪਾਇਆ ਹੁੰਦਾ ਤਾਂ ਚੋਗਾ, ਉਹ ਕਹਿੰਦਾ ਤੁਮ ਵੀ ਆਤੰਕਵਾਦੀ ਹੋ, ਤੁਮ ਵੀ ਦੇਸ਼ ਦਰੋਹੀ ਹੋ, ਤੁਮ ਵੀ ਇਹ ਹੋ। ਉਹ ਕਹਿੰਦਾ ਵੀ ਇਹ ਤੁਸੀਂ 5 ਮਿੰਟ ਦੇ ਡਾਇਲੌਗ ਦੇ ਵਿੱਚ ਉਹਦਾ ਜਿਹੜਾ ਉਹ ਸਾਰਾ ਪਾਇਆ ਹੋਇਆ ਲਬਾਦਾ ਹੈ ਉਹ ਸਾਰਾ ਨਿਕਲ ਜਾਂਦਾ। ਸੋ ਅਸੀਂ ਇਹੀ ਹਾਲ ਇੰਡੀਅਨ ਸਟੇਟ ਦੇ ਇੱਕ ਪਾਸੇ ਤਾਂ ਸਿੱਖਾਂ ਨੂੰ ਨਾਲ ਰੱਖਣ ਦੇ ਲਈ ਇਸ ਗੱਲ ਦੀ ਵੀ ਕੋਸ਼ਿਸ਼, ਹੁਣ ਮੋਦੀ ਆਇਆ, ਆਸਟ੍ਰੇਲੀਆ ਆਇਆ, ਅਮਰੀਕਾ ਆਇਆ, 2-4 ਪੱਗਾਂ ਵਾਲੇ ਆ, ਜਦੋਂ ਵਾਸ਼ਿੰਗਟਨ ਸੀ ਤੇ ਆ ਧਾਲੀਵਾਲ ਇੱਥੇ ਜਿਹਨੂੰ ਸ਼ਿਕਾਗੋ ਦਾ, ਹੁਣ ਮੈਂ ਕੀ ਲਫ਼ਜ਼ ਕਹਾਂ, ਲਟੇਰਾ ਜਿਹੜਾ ਜਿਹਨੂੰ ਫਾਰਮਰ ਮੂਵਮੈਂਟ ਵੇਲੇ ਉਹ ਉੱਥੋਂ ਉਹਨੇ ਕਿਹਾ ਜੀ ਮੈਂ ਉਹਨਾਂ ਨੂੰ ਫੂਡ ਦੇ ਰਿਹਾ ਜਾਂ ਦੂਜਾ, ਬਾਅਦ 'ਚ ਗਿਆ ਉੱਥੋਂ 에ਅਰਪੋਰਟ ਤੋਂ ਵਾਪਸ ਮੋੜਤਾ, ਬਾਅਦ ਸੱਦ ਕੇ ਇਨਾਮ ਦਿੱਤਾ, ਉੱਥੇ ਮੋਦੀ ਦਾ ਸਵਾਗਤ ਕਰਨ ਪਹੁੰਚਿਆ ਹੋਇਆ ਸੀ। ਸਾਡੇ ਉਹ ਲੰਘ ਰਿਹਾ ਸੀ ਉਦੋਂ ਦੀ, ਤਾਂ ਉਹ ਸਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਉਹਨਾਂ ਦੇ ਕਾਬੂ ਕਿਤੇ ਉਹਨਾਂ ਨੂੰ ਨਜ਼ਰ ਆ ਗਿਆ। ਉਹਨਾਂ ਨੇ ਉਹਨੂੰ ਮਾਰ ਕੇ ਆਵਾਜ਼, ਕਹਿੰਦੇ ਉਹ ਗਦਾਰ ਦੇ ਪੁੱਤਰ, ਤੈਨੂੰ ਆ ਸਿਰ ਤੋਂ ਪੱਗ ਲਾ ਕੇ ਇੱਥੇ ਰੱਖ ਜਾ ਜੇ ਤੈਨੂੰ ਕੋਈ ਸ਼ਰਮ ਹੈਗੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਇਸ ਗੱਲ ਨੂੰ ਯਕੀਨੀ, ਔਰ ਉਹਨੂੰ ਜਿਹੜਾ ANI ਵਾਲਾ, ਇੱਕ ਮੈਂ ਇੰਟਰਵਿਊ ਜਦੋਂ ਉਹ ਇੱਥੇ ਨਿਊਯਾਰਕ ਵੀ ਆਇਆ ਤੇ ANI ਵਾਲਾ ਕੈਮਰਾ ਫੜ ਕੇ ਉਹਦੇ ਅੱਗੇ ਉਹ ਜਨਾਨੀ ਖੜੀ ਹੈ, आतंकवादियों के बारे में कि ਅਸੀਂ वी आर अगेंस्ट टेररिज्म एंड ऑल, और सिख आतंकवाद बिल्कुल वी आर अगेंस्ट। ਸੋ ਉਹ ਇਸ ਇੰਨਾ ਖੌਫ ਹੈ ਇਹਨਾਂ ਨੂੰ ਕਿ ਇਹਨਾਂ ਨੂੰ ਉਸ ਕਿਸਮ ਦੀਆਂ ਸ਼ਕਲਾਂ ਵਾਲੇ ਲੱਭ ਕੇ ਉਹ ਉਹਨਾਂ ਤੋਂ ਭੰਡਾਉਂਦੇ ਨੇ ਕਿ ਬਈ ਇਹ ਜਿਹੜਾ ਉਸ ਤੋਂ ਪਹਿਲਾਂ ਜਿਵੇਂ ਇੱਥੇ ਉਹ ਕੀ ਹੈ ਜਿਹਦੀ ਅਸੀਂ ਗੱਲ ਵੀ ਕੀਤੀ, ਮੈਰੀਲੈਂਡ ਤੋਂ ਜੱਸੀ ਕਿ ਕੀ ਰਿਪਬਲਿਕਨ ਬਣਿਆ ਹੁੰਦਾ, ਜਾਂ ਉਸ ਕਿਸਮ ਦੇ ਜਿਹੜੇ ਉਹ ਨਮੂਨੇ ਜਿਹੜੇ ਪੱਗਾਂ ਵਾਲੇ ਨਮੂਨੇ ਹੀ ਨੇ। ਉਹ ਤਾਂ ਉਹ ਜਿਹੜਾ ਇੱਕ ਫਰੇਜ਼ ਹੈ ਕਿ ਜਿਹੜਾ ਉਹ ਪੱਗ 'ਚ ਸਿਰ ਫਸਾਇਆ ਹੁੰਦਾ, ਉਹਨਾਂ ਦਾ ਨਾ ਉਹਨਾਂ ਦੀ ਸ਼ਕਲ 'ਚੋਂ ਨਾ ਉਹਨਾਂ ਦੇ ਐਕਸ਼ਨਸ 'ਚੋਂ ਤੁਹਾਨੂੰ ਕੋਈ ਸਿੱਖੀ ਵਾਲੀ ਗੱਲ ਤਾਂ ਨਜ਼ਰ ਨਹੀਂ ਆਉਂਦੀ। ਲੇਕਿਨ ਉਹ ਇਹ ਵੀ ਪ੍ਰਭਾਵ ਦੇਣਾ ਚਾਹੁੰਦੇ ਨੇ, ਪਰ ਜਿਉਂ ਹੀ ਕੁਛ ਐਸਾ ਵਾਪਰਦਾ ਫਿਰ ਉਹਨਾਂ ਦਾ ਉਹ ਸਾਰਾ ਪਰਦਾ ਜਿਹਾ ਖੁੱਲ੍ਹ ਜਾਂਦਾ, ਫਿਰ ਉਹ ਸਿੱਖਾਂ ਨੂੰ ਹੀ ਬਦਨਾਮ ਕਰਨ ਦੀ ਲਾਈਨ ਜਾਂ ਦੂਜੀ ਤੀਜੀ। ਹੁਣ ਇਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਭਾਈ ਇਹ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK ਦੇ ਵਿੱਚ ਜਿਹੜਾ ਸਿੱਖ ਡਾਇਸਪੋਰਾ ਖਲੋ ਗਿਆ, ਜਿਹੜਾ ਖਾਲਿਸਤਾਨ ਰੈਫਰੈਂਡਮ ਦੇ ਨਾਲ ਵੀ ਖਲੋਂਦਾ ਹੈ, ਜਿਹੜਾ ਲੱਖਾਂ ਦੀ ਗਿਣਤੀ 'ਚ ਆਪਣੇ ਵੱਡੇ ਜਿਹੜੇ ਨੇ ਉਹ ਮਾਰਚ ਵੀ ਕਰਦਾ ਹੈ, ਖਾਲਸਾ ਮਾਰਚ ਵੀ ਕਰਦਾ ਹੈ, ਫਰੀडम ਮਾਰਚ ਵੀ ਹੁੰਦੇ ਨੇ, ਇਹ ਹਕੂਮਤਾਂ ਇਹਨਾਂ ਨੂੰ ਰੋਕਦੀਆਂ ਕਿਉਂ ਨਹੀਂ? ਟਿੱਲ ਲਾ ਲਿਆ, ਕਿੰਨੇ ਪ੍ਰੋਟੈਸਟ ਕਰ ਲਏ, ਦੂਜੇ ਕਰ ਲਏ। ਹੁਣ ਕਿਉਂਕਿ ਸਿੱਖਸ ਫਾਰ ਜਸਟਿਸ ਵੱਲੋਂ ਟੋਰਾਂਟੋ ਦੇ ਵਿੱਚ 8 ਜੁਲਾਈ ਦੀ ਰੈਲੀ ਰੱਖੀ ਹੋਈ ਹੈ ਹਰਦੀਪ ਸਿੰਘ ਨਿੱਜਰ ਦੇ ਹਵਾਲੇ ਨਾਲ, ਕਿਉਂਕਿ ਆਉਣ ਵਾਲੇ ਪੀਰੀਅਡ 'ਚ ਵੋਟਾਂ ਦਾ ਸਿਲਸਿਲਾ ਜਾਰੀ ਹੈ, ਫਿਰ ਵੈਨਕੂਵਰ 'ਚ ਹੈ। ਸੋ ਜ਼ਾਹਰ ਹੈ ਵੀ ਉਹਨਾਂ ਨੇ ਜਿਹੜਾ ਉਸ ਦੇ ਲਈ ਪੋਸਟਰ ਰਿਲੀਜ਼ ਕੀਤਾ, ਉਸ ਦੇ ਵਿੱਚ ਕਿਉਂਕਿ ਹਰਦੀਪ ਸਿੰਘ ਨਿੱਜਰ ਨੂੰ ਦਾ ਕਤਲ, ਕੋਲਡ ਬਲੱਡਡ ਮਰਡਰ ਕੋਈ ਛੋਟੀ ਗੱਲ ਨਹੀਂ ਹੈ। ਉਹਨਾਂ ਨੇ ਇਹਨਾਂ 3-4 ਮੁਲਕਾਂ 'ਚ ਜਿਹੜੇ ਭਾਰਤ ਦੇ ਡਿਪਲੋਮੈਟ ਨੇ ਉਹਨਾਂ ਦੇ ਨਾਂ ਔਰ ਨੰਬਰ ਵੀ ਦਿੱਤੇ, ਔਰ ਉਹਨਾਂ ਨੇ ਕਿਹਾ ਵੀ ਇਹ ਨੇ ਕਿਲਰ ਜਿਨ੍ਹਾਂ ਨੇ ਮਾਰਿਆ। ਉਹਨਾਂ ਨੇ ਅੱਗੋਂ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਇਹਨਾਂ ਤੋਂ ਬਦਲਾ ਲੈਣਾ। ਇਹ ਇੱਕ ਆਈਡੈਂਟੀਫਿਕੇਸ਼ਨ ਵੀ ਹੁੰਦੀ ਹੈ ਕਿ ਬਈ ਇਹ ਦੱਸਣ ਦੇ ਲਈ ਕਿ ਬਈ ਇਹ ਜਿਹੜਾ ਕੰਮ ਹੈ ਇੰਡੀਆ ਦਾ, ਹਾਂਜੀ। ਹਾਲਾਂਕਿ ਉਹ ਨਾ ਵੀ ਪਿਕਚਰ ਜਾਂ ਨੰਬਰ ਦਿੰਦੇ ਤੇ ਉਹਦੇ ਨਾਲ ਕੋਈ ਫਰਕ ਨਹੀਂ ਸੀ ਪੈਣਾ, ਕਿਉਂਕਿ ਕੰਮ ਤਾਂ ਇਹਨਾਂ ਦਾ ਹੀ ਹੈ। ਲੇਕਿਨ ਉਹ ਬਹਾਨਾ ਲੱਭ ਰਹੇ ਹੁੰਦੇ ਨੇ ਕਿ ਵੀ ਹੁਣ ਇਹ ਕਿੱਡੀ ਕੁ ਵੱਡੀ ਗੱਲ ਹੈ ਕਿ ਜੇ ਇੱਕ ਪੋਸਟਰ ਦੇ ਵਿੱਚ, ਹੁਣ ਅੱਜ ਦੇ ਜ਼ਮਾਨੇ 'ਚ ਕੋਈ ਗੁਪਤ ਚੀਜ਼ ਤਾਂ ਹੈ ਨਹੀਂ, ਇਹਨਾਂ ਦੀਆਂ ਡਾਇਰੈਕਟਰੀਜ਼ ਨੇ, ਉਹਨਾਂ 'ਚ ਤੁਸੀਂ ਜਿਹੜੇ ਮਰਜ਼ੀ ਐਂਬੈਸਡਰ, ਕੌਂਸੂਲੇਟ, ਉਹਨਾਂ ਦੀਆਂ ਪਿਕਚਰਸ, ਨੰਬਰ, ਬਾਇਓਡਾਟਾ ਉਹ ਅਵੇਲੇਬਲ ਹੁੰਦਾ। ਕੋਈ ਉਹਨਾਂ ਦੇ ਕੋਈ ਕਲਾਸੀਫਾਈਡ ਡਾਕੂਮੈਂਟ ਤਾਂ ਨਹੀਂ ਕੱਢੇ ਹੈ ਹੋਮ ਮਿਨਿਸਟਰੀ 'ਚੋਂ ਜਾਂ ਐਕਸਟਰਨਲ ਅਫੇਅਰਸ ਮਿਨਿਸਟਰੀ 'ਚੋਂ। ਔਰ ਖੁਦ ਇਹ ਕਿਸ ਹੱਦ ਤੱਕ ਜਦੋਂ ਇਹ ਟ੍ਰੋਲਿੰਗ ਤੇ ਆਉਂਦੇ ਨੇ, ਮੇਰੇ ਸਾਹਮਣੇ ਸਟੇਟਮੈਂਟ ਹੈਗੀ ਹੈ ਜਿਹੜੀ ਹਿੰਦੂਜ਼ ਫਾਰ ਹਿਊਮਨ ਰਾਈਟਸ ਗਰੁੱਪ ਦੀ,
ਇਹ ਉਹ ਗਰੁੱਪ ਹੈ ਜਿਹੜਾ ਮੋਦੀ ਦਾ ਅਥੋਰੀਟੇਰੀਅਨਿਜ਼ਮ ਔਰ ਹਿੰਦੂਤਵਾ ਉਹਦਾ ਵਿਰੋਧ ਕਰਦੇ ਨੇ। ਇਹਨਾਂ ਨੇ ਵਾਸ਼ਿੰਗਟਨ ਡੀਸੀ 'ਚ ਵੀ ਪ੍ਰੋਟੈਸਟ ਕੀਤਾ ਔਰ ਇਹ ਇਹਨਾਂ ਦੀ ਜਿਹੜੀ ਬੀਬੀ ਪ੍ਰੈਜ਼ੀਡੈਂਟ ਹੈ, ਜਦੋਂ ਇਹ ਗਏ ਇਹਨਾਂ ਦਾ ਮੋਦੀ ਇੱਥੋਂ ਗਿਆ, ਉਹਨਾਂ ਦੀ ਪ੍ਰੈਜ਼ੀਡੈਂਟ ਹੈ ਸੁਨੀਤਾ ਵਿਸ਼ਵਾਨਾਥ, ਕੋ ਫਾਊਂਡਰ ਹੈ ਹਿੰਦੂਜ਼ ਫਾਰ ਹਿਊਮਨ ਰਾਈਟਸ ਦੀ। ਔਰ ਇਹਨੇ ਇਹ ਪ੍ਰੈਸ ਸਟੇਟਮੈਂਟ ਕੱਢੀ ਹੈ ਕਿ ਵੀ ਦੇਖੋ ਉਹਨੇ ਜਿਹੜਾ ਉਹਨਾਂ ਨੇ ਕਿਹਾ ਕਿ ਆਈ ਐਮ ਹੀਅਰ ਟੂ ਸ਼ੇਅਰ ਵਿਦ ਯੂ ਐਨ ਅਰਜੈਂਟ ਐਂਡ ਕ੍ਰਿਟੀਕਲ ਮੈਟਰ ਦੈਟ ਨੀਡਸ ਆਵਰ ਕਲੈਕਟਿਵ ਰਿਸਪੌਂਸ। ਦਿਸ ਲਾਸਟ ਵੀਕ ਆਈ ਫਾਊਂਡ ਮਾਈ ਨੇਮ splashed across numerous Indian media outlets कि मेरा नाम, मेरी पिक्चर इंडियन मीडिया आउटलेट स्प्लैश हो रही सी, triggering a series of concerning events. In light of this, I reach out to you, impassioned and resolute as a New York-based human rights activist and co-founder of Hindus for Human Rights. ਹੁਣ ਇਹ ਬੀਬੀ ਦਾ ਕੀ ਕਹਿਣਾ ਹੈ? ਇਹ ਤਾਂ ਸਿੱਖ ਨਹੀਂ ਹੈ, ਖਾਲਿਸਤਾਨੀ ਨਹੀਂ ਹੈ, ਪੱਕੀ ਇੰਡੀਅਨ, ਹਾਲਾਂ ਹਿੰਦੂਤਵਾਦੀ ਆਈਡੀਓਲੋਜੀ ਦੇ ਖਿਲਾਫ। ਉਹਨੇ ਕਿਹਾ ਕਿ ਵੀ ਆਵਰ ਆਰਗੇਨਾਈਜੇਸ਼ਨ ਹਿੰਦੂਜ਼ ਫਾਰ ਹਿਊਮਨ ਰਾਈਟਸ ਇਜ਼ ਡੈਡੀਕੇਟਿਡ ਟੂ ਮੋਬਿਲਾਈਜ਼ਿੰਗ the Hindu diaspora community to reclaim our religion from the clutches of Hindu nationalist ideology ਕਿ ਹਿੰਦੂ ਰਾਸ਼ਟਰਵਾਦ ਦੀ ਗ੍ਰਿਪ ਚੋਂ ਅਸੀਂ ਕੱਢਣਾ ਆਪਣੇ ਧਰਮ ਨੂੰ। epitomized by Prime Minister Modi and his Bharatiya Janata Party. We have tirelessly fought against this regressive mentality कि ਅਸੀਂ struggle ਕਰ ਰਹੇ ਹਾਂ ਇਸ co-leading protests in New York and Washington DC during Modi's recent United States visit. ਕਿ ਮੋਦੀ ਜਦੋਂ ਆਇਆ ਨਿਊਯਾਰਕ ਔਰ ਡੀਸੀ, ਅਸੀਂ ਉਹਦੇ ਖਿਲਾਫ ਪ੍ਰੋਟੈਸਟ ਕੀਤੇ ਨੇ। However, the recent backlash we faced, showcased through a televised press conference, has reached a new level of hostility. ਉਹਨੇ ਕਿਹਾ ਜੀ ਆ ਜਿਹੜਾ ਕਿਸ ਲੈਵਲ ਤੱਕ ਇਹ ਹੌਸਟਾਈਲ ਹੋ ਗਈ ਹੈ ਇੰਡੀਅਨ ਸਟੇਟ ਸਾਡੇ। The Minister of Minority Rights, Smriti Irani, brandished a photo of me sitting next to Rahul Gandhi, alleging ties with George Soros and unfounded claims that Soros intends to dismantle the Republic of India. ਉਹਨੇ ਕਿਹਾ ਜੀ ਇਹਨੇ ਸਮ੍ਰਿਤੀ ਇਰਾਨੀ ਨੇ ਪ੍ਰੈਸ ਕਾਨਫਰੰਸ ਮੇਰੀ ਫੋਟੋ ਜਿਹਦੇ 'ਚ ਕਿ ਮੈਂ ਰਾਹੁਲ ਗਾਂਧੀ ਨਾਲ ਬੈਠੀ ਹਾਂ ਔਰ ਜਿਹੜਾ ਜਾਰਜ ਸੋਰਸ ਹੈ ਉਹਨੂੰ ਕੀਤਾ। ਉਹਨਾਂ ਨੇ ਕਿਹਾ ਜੀ ਜਾਰਜ ਸੋਰਸ ਹੈ, ਇਹ ਉਹੀ ਹੈ ਜਾਰਜ ਸੋਰਸ ਜਿਹਨੇ ਮੋਦੀ ਨੂੰ ਵੀ ਚੈਲੰਜ ਕੀਤਾ ਸੀ ਔਰ ਅਡਾਨੀ ਦਾ ਜਿਹੜੀ ਸਭ ਤੋਂ ਕਰਪਸ਼ਨ ਗੱਲ ਹੈ ਉਹਨੂੰ ਐਕਸਪੋਜ਼ ਕੀਤਾ ਸੀ ਕਿ ਬਈ ਕਿਵੇਂ $120 ਬਿਲੀਅਨ ਦੀ ਹੇਰਾਫੇਰੀ ਔਰ ਸਾਰੀ ਰਿਪੋਰਟ। ਉਹਨੇ ਕਿਹਾ ਜੀ ਇਹ ਦੇਖੋ ਇਹ ਸੋਰਸ ਦੇ ਨਾਲ ਹੈ, ਇਹ ਡਿਸਮੈਂਟਲ ਕਰਨਾ ਚਾਹੁੰਦੇ ਹੈ ਰਿਪਬਲਿਕ ਆਫ ਇੰਡੀਆ ਨੂੰ। ਥੀਸ ਆਊਟਰੇਜੀਅਸ ਐਕੂਜ਼ੇਸ਼ਨਸ propagated by the BJP IT cell and Hindu nationalist platforms seek to discredit our genuine efforts for equality and justice. ਕਿ ਅਸੀਂ ਤਾਂ ਉੱਥੇ ਸਮਾਜ ਚਾਹੁੰਦੇ ਜਿਹੜਾ ਬਰਾਬਰੀ ਹੋਏ, ਜਸਟਿਸ ਹੋਏ, ਪਰ ਇਹ ਇਸ ਕਿਸਮ ਦੀਆਂ ਹਰਕਤਾਂ ਕਰ ਰਹੇ ਨੇ। ਔਰ ਇਹ ਫਿਰ ਉਹਨਾਂ ਨੇ ਕਿਹਾ ਕਿ ਭਾਈ ਮੈਂ ਇਹ ਕਹਿੰਦੇ ਆ ਕਿ ਭਾਈ ਟੁਡੇ ਆਈ ਇੰਪਲੋਰ ਯੂ ਮਾਈ ਫੈਲੋ ਸਪੋਰਟਰਸ ਟੂ ਰੈਲੀ ਬਿਹਾਈਂਡ ਹਿੰਦੂਜ਼ ਫਾਰ ਹਿਊਮਨ ਰਾਈਟਸ and stand strong against these baseless smears. Or it is imperative that we jointly combat the divisive forces that aim to undermine our vision of harmonious and inclusive society. ਹੁਣ ਮੈਂ ਇਹਨਾਂ ਨੂੰ ਸਪੇਸ ਕਿਉਂ ਦਿੱਤਾ ਹਿੰਦੂਜ਼ ਫਾਰ ਹਿਊਮਨ ਰਾਈਟਸ ਨੂੰ ਕਿ ਇਹ ਤਾਂ ਇੰਡੀਆ ਨੂੰ ਡਿਸਮੈਂਟਲ ਨਹੀਂ ਕਰਨਾ ਚਾਹੁੰਦੇ। ਔਰ ਜੇ ਸਮ੍ਰਿਤੀ ਇਰਾਨੀ ਉਸ ਗਰੁੱਪ ਨੂੰ ਜਿਹਨੇ ਮੋਦੀ ਦੇ ਖਿਲਾਫ ਪ੍ਰੋਟੈਸਟ ਕੀਤਾ ਕਿ ਵੀ ਹਿੰਦੂਤਵਾ ਆਈਡੀਓਲੋਜੀ ਨਹੀਂ ਹੈ, ਉਹਦੀ ਫੋਟੋ ਲਾ ਕੇ ਪ੍ਰੈਸ ਕਾਨਫਰੰਸ 'ਚ ਔਰ ਉਹਨੂੰ ਸੋਰਸ ਨਾਲ ਬਿਠਾ ਕੇ ਜਾਰਜ ਸੋਰਸ ਔਰ ਦੂਜੇ ਨਾਲ ਇਹ ਕਹਿ ਸਕਦੇ ਨੇ ਜੇ ਇਹ ਸੋਰਸ ਤੋਂ ਜਿਹੜਾ ਹੈ ਉਹ ਪੈਸੇ ਦੇ ਰਿਹਾ ਜਾਂ ਉਹ ਡਿਸਮੈਂਟਲ ਕਰਨਾ ਚਾਹੁੰਦਾ ਤੇ ਫਿਰ ਸਾਡਾ ਤਾਂ ਬੰਦਾ ਮਰਡਰ ਹੋਇਆ। ਜੇ ਉਹਦੇ 'ਚ ਵਾਰਨ ਕੀਤਾ ਜਾਂਦਾ ਸਿੱਖਾਂ ਨੂੰ ਕਿ ਭਾਈ ਆਹ ਜਿਹੜੇ ਇਹਨਾਂ ਦੇ ਬੈਠੇ ਹੋਏ ਨੇ ਇਹਨਾਂ ਦੇ ਕੌਂਸੂਲੇਟ ਜਾਂ ਇਹਨਾਂ ਦੇ ਐਂਬੈਸਡਰ ਜਾਂ ਇਹਨਾਂ ਦੇ ਹਾਈ ਕਮਿਸ਼ਨ ਇਹ ਪਲਾਨ ਕਰ ਰਹੇ ਨੇ ਸਿੱਖਾਂ ਦੇ ਖਿਲਾਫ ਇਸ ਕਿਸਮ ਦੀ ਜਿਹੜੀ ਹੈ ਉਹ ਕਿਲਿੰਗਸ, ਇਹ ਗਲਤ ਤਾਂ ਨਹੀਂ ਹੈ ਕਿਉਂਕਿ ਜਿਹੜਾ ਰਾਹ ਕੋਈ ਆਵਾਜ਼ ਤਾਂ ਨਹੀਂ ਲਟਕ ਰਿਹਾ ਹੁੰਦਾ। ਇਹਨਾਂ ਦੇ ਹਾਈ ਕਮਿਸ਼ਨਸ ਕੌਂਸੂਲੇਟਸ ਦੇ ਵਿੱਚ ਇੱਕ ਮਿਲਟਰੀ ਅਟੈਸ਼ੀ ਹੁੰਦਾ। ਮਿਲਟਰੀ ਅਟੈਸ਼ੀ ਯੂਜੂਅਲੀ ਬ੍ਰਿਗੇਡੀਅਰ ਰੈਂਕ ਦਾ ਹੁੰਦਾ, ਬ੍ਰਿਗੇਡੀਅਰ ਜਾਂ ਮੇਜਰ ਜਨਰਲ। ਉਹ ਜਿਹੜੀ ਮਿਲਟਰੀ ਇੰਟੈਲੀਜੈਂਸ ਹੈ ਉਹਦਾ ਬੰਦਾ ਹੁੰਦਾ। ਜਿਹੜੀ ਇਹਨਾਂ ਦੀ ਪ੍ਰੈਸ ਕਾਰਪਸ ਹੈ ਉਹਦੇ 'ਚ ਰਾਹ ਦਾ ਬੰਦਾ ਹੁੰਦਾ ਸਿੱਧੇ ਤੌਰ 'ਤੇ, ਇੰਟੈਲੀਜੈਂਸ ਬਿਊਰੋ ਦਾ ਹੁੰਦਾ ਕਿਉਂਕਿ ਇਹਨਾਂ ਦੇ ਤਾਂ ਹਿਊਜ ਸਟਾਫ ਨੇ, 200 ਦੇ ਸਟਾਫ ਇਹਨਾਂ ਨੇ ਰੱਖੇ ਹੋਏ ਨੇ, ਪੂਰੇ ਆਪਰੇਟਿਵ ਆਫਿਸਿਸ ਨੇ। ਔਰ ਹੁਣ ਇਹ ਤਾਂ ਨਹੀਂ ਹੈ ਵੀ ਦਿੱਲੀ ਬੈਠੇ ਕਿਸੇ ਨੇ ਮਰਡਰ ਕੀਤਾ ਜਾਂ ਇਹਨਾਂ ਨੇ
ਜਿਹੜੇ ਨੇ ਅੱਗੋਂ ਹਿਟਮੈਨ ਹਾਇਰ ਕੀਤੇ ਜਾਂ ਦੂਸਰਾ ਕੀਤਾ। ਸੋ ਇਹ ਕਾਈਂਡ ਆਫ ਅਸੀਂ ਸਮਝਦੇ ਹਾਂ ਕਿ ਵੀ ਅਸੀਂ ਤਾਂ ਇਸ ਗੱਲ ਦੇ ਬਿਲਕੁਲ ਖਿਲਾਫ ਹਾਂ ਕਿ ਕੋਈ ਵੀ ਵਾਇਲੈਂਸ ਇਸ ਧਰਤੀ ਤੇ ਹੋਏ। ਇਸ ਲਈ ਜੋ ਸੈਨ ਫਰਾਂਸਿਸਕੋ 'ਚ ਸੋ ਕਾਲਡ ਅੱਗ ਲੱਗਣ ਦੇ, ਇਹ ਵੀ ਇਹਨਾਂ ਦਾ ਆਪਣਾ ਘਰ ਹੈ। ਪਰ ਇਸ ਨੂੰ, ਇਸ ਪੋਸਟਰ ਨੂੰ ਇੰਨਾ ਵੱਡਾ ਇਸ਼ੂ ਬਣਾ ਕੇ ਕੈਨੇਡਾ ਦੇ ਹਾਈ ਕਮਿਸ਼ਨ ਨੂੰ ਜਿਹੜਾ ਦਿੱਲੀ 'ਚ ਉਹ ਤਲਬ ਕੀਤਾ ਗਿਆ ਔਰ ਪ੍ਰੋਟੈਸਟ ਕੀਤਾ, ਡਿਮਾਰਸ਼ੇ ਪ੍ਰੋਟੈਸਟ ਕੀਤਾ ਗਿਆ ਔਰ ਇੰਨੇ ਆਰਟੀਕਲ ਇਸ ਮੁੱਦੇ ਦੇ ਉੱਤੇ ਨੇ। BBC ਦੀ ਪੰਜਾਬੀ ਸਰਵਿਸ ਕਹਿ ਰਹੀ ਹੈ ਕੈਨੇਡਾ ਵਿੱਚ ਖਾਲਿਸਤਾਨ ਹਮਾਇਤੀ ਗਤੀਵਿਧੀਆਂ ਰੁਕ ਕਿਉਂ ਨਹੀਂ ਰਹੀਆਂ, ਤੇ ਭਾਰਤ ਦਾ ਇਸ ਬਾਰੇ ਰੁਖ ਕੀ ਦੱਸਦਾ ਹੈ। ਫਿਰ ਜਿਹੜਾ ਇਹਨਾਂ ਦੀ ਮੇਨ ਜਿਹੜੀ ਉਹਨਾਂ ਦਾ ਇੱਕ ਨਿਊਜ਼ ਸ਼ਾਇਦ ਇਹਨਾਂ ਦੀ ਕਲੋਲ ਭੱਟਾਚਾਰੀਆ ਦਾ ਹਿੰਦੂ ਦੀ ਹੈ, ਪ੍ਰੋ ਖਾਲਿਸਤਾਨ ਪੋਸਟਰਸ ਟਾਰਗੇਟ ਡਿਪਲੋਮੈਟਸ ਓਵਰ ਚੀਫ ਨਿਜਰਸ ਕਿਲਿੰਗ। ਹਾਂਜੀ, ਫਿਰ ਇਹ ਇੱਥੇ ਨਹੀਂ ਰੁਕੇ, ਇੱਕ ਪੂਰੀ ਸਟੋਰੀ ਟ੍ਰਿਬਿਊਨ ਨੇ ਕੀਤੀ ਹੋਈ ਹੈ, ਵਾਈ ਜਸਟਿਨ ਟਰੂਡੋ ਅਪੀਅਰ ਸੌਫਟ ਔਨ ਖਾਲਿਸਤਾਨ ਸੈਪਰੇਟਿਸਟ ਇਨ ਕੈਨੇਡਾ, ਕਿ ਵੀ ਇਹ ਜਸਟਿਨ ਟਰੂਡੋ ਕਿਉਂ ਨਹੀਂ ਲੈ ਰਿਹਾ। ਫਿਰ ਉਹਦੀ ਜਸਟੀਫਿਕੇਸ਼ਨ ਕਰ ਰਿਹਾ ਕਿ ਜੀ ਉਹਦੀ ਸਰਕਾਰ ਮਾਈਨੋਰਿਟੀ 'ਚ ਹੈ, ਜਗਮੀਤ ਸਿੰਘ ਦੀ NDP ਪਾਰਟੀ ਦੇ ਜਿਹੜੇ MP ਨੇ ਉਹਨਾਂ ਦੇ ਸਿਰ ਤੇ ਖੜਾ ਹੈ, ਜਗਮੀਤ ਸਿੰਘ ਪੱਕਾ ਖਾਲਿਸਤਾਨੀ ਹੈ ਔਰ ਜਸਟਿਨ ਟਰੂਡੋ ਨੂੰ ਹੈ ਕਿ ਜੇ ਕੋਈ ਐਕਸ਼ਨ ਲਿਆ ਤਾਂ ਉਹਦੀ ਸਰਕਾਰ ਡਿੱਗ ਪਏ। ਤੁਸੀਂ ਦੇਖੋ ਵੀ ਮੈਂ ਇਹ ਕਹਿੰਦਾ ਇਹ ਕਿਉਂ ਜਿਹਾ ਇਹਨਾਂ ਦਾ ਵਿਸ਼ਵ ਗੁਰੂ ਤੇ ਪੱਕਾ ਤੇ ਇਕੋਨਮੀ ਤੇ ਅਸੀਂ ਫਲਾਣਾ ਢਿਮਕਾ, ਉਹ ਜਿਵੇਂ ਪੰਜਾਬ ਦੇ ਹਵਾਲੇ ਨਾਲ ਹੁੰਦਾ ਵੀ ਕਿਉਂ ਜੀ ਹਕੂਮਤ ਹੈ ਜਿਹਨੂੰ ਇੱਕ ਪਿੰਡਾਂ ਵਾਲਿਆਂ ਦੀ ਤਸਵੀਰ ਡਰਾਉਂਦੀ ਹੈ। ਬਿਲਕੁਲ, ਚਲੋ ਬੰਦਾ ਹੁੰਦਿਆਂ ਦਾ ਡਰ ਲੱਗਦਾ, ਤੁਸੀਂ ਤਸਵੀਰ ਤੋਂ ਵੀ ਡਰੀ ਜਾਂਦੇ ਹੋ ਤੇ ਇੱਥੇ ਤੁਸੀਂ ਪੋਸਟਰ ਤੋਂ ਹੀ ਡਰੀ ਜਾਂਦੇ ਹੋ ਤੇ ਨਾਲੇ ਤੁਸੀਂ ਕਹਿੰਦੇ ਤੁਸੀਂ ਸੁਪਰ ਪਾਵਰ ਬਣ ਗਏ ਹੋ। ਇਹ ਇਧਰ ਇੱਕ ਸਟੈਂਡ ਲਓ। ਅਸੀਂ ਬਿਲਕੁਲ ਅਸੀਂ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਾਂ ਔਰ ਆਪਣੇ ਭੈਣਾਂ ਭਰਾਵਾਂ ਨੂੰ ਵੀ ਅਸੀਂ ਰੈਗੂਲਰਲੀ ਇਹ ਬੇਨਤੀ ਕਰਦੇ ਹਾਂ ਕਿ ਕਿਸੇ ਵੀ ਕਿਸਮ ਦੀ ਵਾਇਲੈਂਸ, ਹਿੰਸਾ, ਉਹ ਭੜਕਾਟ ਦੇ ਥੱਲੇ ਹੋਏ, ਉਹ ਕਿਸੇ ਜੈਨੂਇਨ ਰੀਟੈਲੀਏਸ਼ਨ ਦੇ ਥੱਲੇ ਹੋਏ, ਕੋਈ ਹੋਰ ਹੋਏ, ਇਹ ਬਿਲਕੁਲ ਸਾਡੀ ਜਿਹੜੇ ਵੀ ਪਿਆਰ ਕਰਨ ਵਾਲੇ ਨੇ ਕੌਮ ਨੂੰ, ਉਹ ਇਸ ਧਰਤੀ ਦੇ ਉੱਤੇ ਜੇ ਇਸ ਕਿਸਮ ਦੀ ਹਰਕਤ ਕਰਦੇ ਨੇ ਤੇ ਉਹ ਦੁਸ਼ਮਣ ਦੀ ਖਿਦਮਤ ਕਰ ਰਹੇ ਨੇ, ਦੁਸ਼ਮਣ ਦਾ ਕੰਮ ਕਰ ਰਹੇ ਨੇ। ਲੇਕਿਨ ਇਹਦੇ ਬਾਵਜੂਦ ਜੇ ਉਸ ਹਕੂਮਤ ਨੇ, ਉਹ ਹਿੰਦੂਸਵਾਰੀ ਹਿਊਮਨ ਰਾਈਟਸ ਵਾਲੀ ਨੇ ਤਾਂ ਕੋਈ ਪੋਸਟਰ ਇਹਨਾਂ ਤੇ ਨਹੀਂ ਲਾਏ, ਤੇ ਜੇ ਉਹਨਾਂ ਨੂੰ ਇਹ ਇਸ ਹੱਦ ਤੱਕ ਜਾ ਕੇ ਕਰਦੇ ਨੇ ਤੇ ਜੇ ਇੱਕ ਜਿਹੜਾ ਆਪਣੀ ਗੱਲ ਕਹਿਣ ਦੇ ਲਈ ਕਿ ਭਾਈ ਆਹ ਲੋਕ ਜਿਹੜੇ ਨੇ ਇੱਥੇ ਹਾਈ ਕਮਿਸ਼ਨ ਔਰ ਕੌਂਸਲੇਟ 'ਚ ਬਹਿ ਕੇ ਇਹ ਦਹਿਸ਼ਤਗਰਦੀ ਪਲਾਨ ਕਰਦੇ ਨੇ, ਇੰਡੀਵਿਜੂਅਲ ਟਾਰਗੇਟ ਕਰ, ਤਾਂ ਉਹਦੇ 'ਚ ਸਾਰੀ ਹਕੂਮਤ ਹਿਲ ਜਾਂਦੀ ਹੈ। ਅਸੀਂ ਕਹਿੰਦੇ ਇਹਦੇ ਕੋਲੋਂ ਤਾਂ ਕੈਨੇਡਾ ਦੇ ਹਾਈ ਕਮਿਸ਼ਨ ਨੂੰ ਕੱਢੋ ਉੱਥੋਂ, ਉਹ ਤੁਹਾਡਾ ਕੱਢੇ, ਗੱਲ ਮੁੱਕੇ। ਇਹ ਵੀ ਖੁੱਲ੍ਹ ਕੇ ਆਣ ਵੀ ਠੀਕ ਹੈ, ਫਿਰ ਤੁਸੀਂ ਜਿਹੜਾ ਦੇਖ ਲਓ ਜੇ ਲੜਾਈ ਤੁਸੀਂ ਇਵੇਂ ਦੀ ਲੜਨੀ ਹੈ, ਪਰ ਇਹ ਜਿਹੜਾ ਪਿੱਟ ਸਿਆਪਾ ਹੈ ਇਹ ਤਾਂ ਬੰਦ ਕਰੋ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।